ਸਤਿ ਸ੍ਰੀ ਅਕਾਲ। ਮੈਂ ਰਾਜਕਰਨਵੀਰ ਸਿੰਘ। ਪੰਜਾਬੀ ਰੇਡੀਓ USA ਦੇ ਉੱਤੇ ਸਵਾਗਤ ਹੈ। ਪੰਜਾਬੀ TV USA ਦੇ ਉੱਤੇ ਸਵਾਗਤ ਹੈ। ਨਿਖਿਲ ਗੁਪਤਾ ਹਵਾਲਗਿਰੀ ਦੇ ਮਾਮਲੇ ਦੇ ਵਿੱਚ ਲੇਟੈਸਟ ਅਪਡੇਟ ਦੇ ਨਾਲ ਹਾਜ਼ਰ ਹਾਂ। ਅੱਜ ਨਿਖਿਲ ਗੁਪਤਾ ਨੂੰ ਸਦਰਨ ਡਿਸਟ੍ਰਿਕਟ ਆਫ ਨਿਊਯਾਰਕ ਦੀ ਅਦਾਲਤ ਦੇ ਵਿੱਚ ਜੇਮਸ ਐਲ ਕੋਰਟ ਉਹਨਾਂ ਦੀ ਮੈਜਿਸਟਰੇਟ ਜੱਜ ਆ ਉਹਨਾਂ ਦੇ ਸਾਹਮਣੇ ਪੇਸ਼ ਕੀਤਾ ਗਿਆ। ਕੱਲ੍ਹ ਇਸ ਦੀ ਹਵਾਲਗਿਰੀ ਕਿ ਹੋਈ ਸੀਗੀ ਚੈੱਕ ਰਿਪਬਲਿਕ ਤੋਂ ਨਿਖਿਲ ਗੁਪਤਾ ਦੀ। ਸੋ ਜਦ ਕਹਿੰਦੇ ਵੀ ਹਵਾਲਗੀ ਹੁੰਦੀ ਆ ਅਤੇ ਉਸ ਤੋਂ ਬਾਅਦ ਦੇ ਵਿੱਚ 24 ਘੰਟਿਆਂ ਦੇ ਵਿੱਚ ਇਸ ਨੂੰ ਅਦਾਲਤ ਦੇ ਮੂਹਰੇ ਪੇਸ਼ ਕਰਨਾ ਹੁੰਦਾ ਆ। ਸੋ NYPD FBI ਡਿਪਾਰਟਮੈਂਟ ਆਫ ਜਸਟਿਸ ਦੇ ਦੁਆਰਾ US ਦੇ ਦੁਆਰਾ ਨਿਖਿਲ ਗੁਪਤਾ ਨੂੰ ਇਸ ਅਦਾਲਤ ਵਿੱਚ ਪੇਸ਼ ਕਰ ਦਿੱਤਾ ਗਿਆ। ਕੀ ਵਾਪਰਿਆ ਇਸ ਦੇ ਦਿਨ ਦੇ ਵਿੱਚ ਉਹ ਤੁਹਾਨੂੰ ਅਸੀਂ ਦੱਸਦੇ ਜਾਂਦੇ ਹਾਂ। ਅਜੇ ਤੱਕ ਉਸ ਦੀ ਤਸਵੀਰ ਸਾਹਮਣੇ ਨਹੀਂ ਆਈ। ਚੈੱਕ ਰਿਪਬਲਿਕ ਨੇ ਇੱਕ ਵੀਡੀਓ ਰਿਲੀਜ਼ ਕੀਤੀ ਆ ਜੋ ਕਿ ਇਸ ਨੂੰ ਇੱਕ ਜਹਾਜ਼ ਦੇ ਵਿੱਚ ਚੜ੍ਹਦਾ ਹੋਇਆ ਦਿਖਾਇਆ ਜਾਂਦਾ ਆ। ਉੱਥੇ ਉਹ ਚਾੜ੍ਹਿਆ ਜਾ ਰਿਹਾ ਆ। ਉਸ ਦੇ ਵਿੱਚ ਫੇਸ ਇਸ ਦਾ ਬਲਰ ਕੀਤਾ ਆ। ਅਤੇ ਜਦੋਂ ਫੈਡਰਲ ਬਿਊਰੋ ਆਫ ਪ੍ਰਿਜ਼ਨ ਦੀ ਡਾਟਾਬੇਸ ਦੇ ਵਿੱਚ ਵੀ ਜਾਂਦੇ ਆ ਅਤੇ ਨਿਖਿਲ ਗੁਪਤਾ ਨਾਂ ਦੇ ਵਿੱਚ ਕੈਦੀ ਨੰਬਰ 20301-511 ਨੰਬਰ ਦਾ ਆਉਂਦਾ ਆ, ਪਰ ਤਸਵੀਰ ਅਜੇ ਤੱਕ ਉਸ ਦੀ ਮਗ ਸ਼ਾਟ ਜਿਹੜਾ ਆ ਉਹ ਸਾਹਮਣੇ ਨਹੀਂ ਆਇਆ। ਅੱਜ ਕੁਛ ਜਿਹੜੇ ਸਿੱਖ ਆ ਇਸ ਅਦਾਲਤ ਦੇ ਵਿੱਚ ਫੈਡਰਲ ਅਦਾਲਤ ਦੇ ਵਿੱਚ ਜਿਹੜੇ ਉਹ ਸੀਗੇ ਨਾਲ ਸੀਗੇ ਜਿਨ੍ਹਾਂ ਨੇ ਦੇਖਿਆ ਇਸ ਪੂਰੀ ਕਾਰਵਾਈ ਨੂੰ। ਹਿੰਮਤ ਸਿੰਘ ਜਿਹੜੀ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਆ ਉਸ ਨੂੰ ਲੀਡ ਕਰਦੇ ਆ, ਉਹ ਉੱਥੇ ਕੁਛ ਹੋਰ ਸਿੰਘਾਂ ਦੇ ਨਾਲ ਪਹੁੰਚੇ ਹੋਏ ਸੀ ਜਦ ਇਸ ਦੀ ਅੱਜ ਪੇਸ਼ੀ ਹੋਣੀ ਸੀ। ਉਹਨਾਂ ਨੇ ਜਿਹੜਾ ਦੱਸਿਆ ਉਹਨਾਂ ਨਾਲ ਗੱਲ ਜਦੋਂ ਕੀਤੀ ਹੈ ਕਹਿੰਦੇ ਇੱਕ ਬਰੀਕ ਜਿਹਾ ਨੇ ਪਤਲਾ ਜਿਹਾ ਟਰੈਕ ਸੂਟ ਪਾਇਆ ਸੀ ਨੀਲੇ ਰੰਗ ਦਾ, ਥੱਲੇ ਜਿਹੜੀ ਹੈ ਇਸ ਦੀ ਪੀਲੇ ਰੰਗ ਦੀ ਜਿਹੜੀ ਉਹ ਬਨੈਣ ਜੀ ਇਸਨੇ ਪਾਈ ਹੋਈ ਸੀ। ਆਪਣੇ ਵਕੀਲ ਦੇ ਨਾਲ ਇਹ ਗੱਲਬਾਤ ਕਰ ਰਿਹਾ ਸੀ, ਹੱਸ ਖੇਡ ਰਿਹਾ ਸੀ। ਇਹ ਜਿਹੜਾ ਉਹਨਾਂ ਨੇ ਜਿਹੜਾ ਉਹ ਦੂਰੋਂ ਅਦਾਲਤ ਵਿੱਚੋਂ ਦੇਖਿਆ ਆ। ਇਸ ਤੋਂ ਇਲਾਵਾ ਕਹਿੰਦੇ ਵੀ ਉੱਥੇ ਹੋਰ ਵੀ ਬਹੁਤ ਸਾਰਾ ਜਿਹੜਾ ਮੀਡੀਆ ਇੰਟਰਨੈਸ਼ਨਲ ਮੀਡੀਆ ਮੌਜੂਦ ਸੀਗਾ ਵੀ ਅਮਰੀਕੀ ਧਰਤੀ ਦੇ ਉੱਤੇ ਅਮਰੀਕੀ ਸਿਟੀਜ਼ਨ ਨੂੰ ਮਾਰਨ ਦੀ ਵਿਉਂਤ ਕਰਨ ਵਾਲੇ ਨੂੰ ਜਦ ਐਕਸਟਰਾਡਾਈਟ ਕੀਤਾ ਗਿਆ, ਉਸ ਦੀ ਹਵਾਲਗੀ ਲਈ ਗਈ ਆ ਤਾਂ ਉਸ ਦੇ ਵਿੱਚ ਕੀ ਹੁੰਦਾ ਆ। ਉਸ ਨੂੰ ਜੱਜ ਜਿਹੜੇ ਆ ਜੇਮਸ ਐਲ ਕੋਰਟ ਉਹਨਾਂ ਨੇ ਕਿਹਾ ਵੀ ਤੂੰ ਚੁੱਪ ਵੀ ਰਹਿ ਸਕਦਾ ਆ ਤੇ ਸਾਇਲੈਂਸ ਵੀ ਰਹਿ ਸਕਦਾ। ਕਹਿੰਦਾ ਵੀ ਮੈਨੂੰ ਸਾਰਾ ਕੁਝ ਇਹ ਪਤਾ ਹੈਗਾ ਆ। ਜਦ ਉਸ ਦੇ ਮੂਹਰੇ ਚਾਰਜ ਪੜੇ ਗਏ ਤਾਂ ਉਹਨੂੰ ਪੁੱਛਿਆ ਗਿਆ ਵੀ ਤੂੰ ਗਿਲਟੀ ਪਲੀ ਕਰਦਾ ਕਿ ਨਾਟ ਗਿਲਟੀ, ਤਾਂ ਉਸਨੇ ਆਪਣੇ ਆਪ ਨੂੰ ਨਾਟ ਗਿਲਟੀ ਯਾਨੀ ਕਿ ਆਪਣੇ ਦੋਸ਼ਾਂ ਨੂੰ ਉਸਨੇ ਕਬੂਲਿਆ ਨਹੀਂ ਆ, ਨਾਟ ਗਿਲਟੀ ਜਿਹੜਾ ਉਹ ਪਲੀ ਕਰ ਦਿੱਤਾ ਆ। ਅਤੇ ਨਾਲ ਹੀ ਉਸਨੇ ਮੰਗ ਕੀਤੀ ਅਦਾਲਤ ਨੂੰ ਵੀ ਜਿੰਨਾ ਚਿਰ ਵੀ ਮੈਨੂੰ ਅੰਦਰ ਰੱਖਿਆ ਜਾਵੇ ਮੈਨੂੰ ਵੈਜੀਟੇਰੀਅਨ ਸ਼ਾਕਾਹਾਰੀ ਫੂਡ ਮਿਲੇ ਅਤੇ ਨਾਲ ਮੈਨੂੰ ਪੂਜਾ ਕਰਨ ਦੀ ਜਿਹੜੀ ਉਹ ਥਾਂ ਮਿਲੇ। ਹੁਣ ਇਹ ਉਹ ਬੰਦਾ ਆ ਜਿਸ ਨੇ ਲੋਕਾਂ ਨੂੰ ਖਪਾਉਣ ਦੇ ਲਈ ਸੁਪਾਰੀਆਂ ਦਿੱਤੀਆਂ ਅਤੇ ਹੁਣ ਇਸ ਨੂੰ ਰੱਬ ਜਿਹੜਾ ਉਹ ਚੇਤਾ ਆ ਰਿਹਾ ਹੈਗਾ ਆ। ਅਤੇ ਓਵਰਆਲ ਜੇ ਦੱਸਦੇ ਜਾਈਏ ਅੱਜ ਬੜਾ ਵੱਡਾ ਅਹਿਮ ਦਿਨ ਆ 17 ਜੂਨ ਦਾ, ਜਿਸ ਦੇ ਵਿੱਚ ਅੱਜ 5-6 ਏਜੰਸੀਆਂ ਨੇ ਇਕੱਠੇ ਸਾਂਝੇ ਤੌਰ ਦੇ ਉੱਤੇ ਇਸ ਐਕਸਟ੍ਰਾਡੀਸ਼ਨ ਦੇ ਉੱਤੇ ਸਾਂਝੀ ਬਰੀਫਿੰਗ ਅਤੇ ਜਿਹੜੀ ਪ੍ਰੈਸ ਰਿਲੀਜ਼ ਆ ਉਹ ਜਾਰੀ ਕੀਤੀ ਆ, ਜਿਸ 'ਚ ਅਟਾਰਨੀ ਜਨਰਲ ਖੁਦ ਮੈਰਿਕ ਗਾਰਲੈਂਡ, ਡਿਪਾਰਟਮੈਂਟ ਆਫ ਜਸਟਿਸ, FBI ਦੇ ਜਿਹੜੇ ਮੇਨ ਡਾਇਰੈਕਟਰ ਨੇ, DEA ਦੇ ਐਡਮਿਨਿਸਟ੍ਰੇਟਰ, ਡਿਪਟੀ ਅਟਾਰਨੀ ਜਨਰਲ ਅਤੇ ਸਦਰਨ ਡਿਸਟ੍ਰਿਕਟ ਆਫ ਨਿਊਯਾਰਕ ਦੇ ਜਿਹੜੇ ਵਕੀਲ ਆ ਉਹਨਾਂ ਨੇ ਸਾਂਝੇ ਤੌਰ ਦੇ ਉੱਤੇ ਪ੍ਰੈਸ ਰਿਲੀਜ਼ ਜਿਹੜੀ ਉਹ ਜਾਰੀ ਕੀਤੀ ਆ। ਜੇ ਪ੍ਰੈਸ ਰਿਲੀਜ਼ ਬਾਰੇ ਤੁਹਾਨੂੰ ਦੱਸਦੇ ਜਾਈਏ ਤਾਂ ਉਹ ਦੱਸਦੇ ਆ ਵੀ ਜਿਹੜਾ ਭਾਰਤੀ ਸਰਕਾਰ ਦੇ ਇੰਪਲੋਈ ਨਿਖਿਲ ਗੁਪਤਾ ਨੇ ਜੋ ਇੱਥੇ ਪਲਾਟ ਕੈਰੀ ਆਊਟ ਕਰਨ ਦੀ ਕੋਸ਼ਿਸ਼ ਕੀਤੀ, ਮਰਡਰ ਕਰਨ ਦੀ ਕੋਸ਼ਿਸ਼ ਕੀਤੀ US ਬੇਸਡ ਲੀਡਰ ਜਿਹੜਾ ਸਿੱਖ ਮੂਵਮੈਂਟ ਦਾ ਆ, ਉਸ ਦੇ ਮਾਮਲੇ ਵਿੱਚ ਇਹ ਆ ਭਾਰਤੀ ਨੈਸ਼ਨਲ ਨੂੰ ਕਹਿੰਦੇ ਐਕਸਟਰਾਡਾਈਟ ਹਵਾਲਗੀ ਉਸ ਦੀ ਲੈ ਲਈ ਗਈ ਹੈ ਚੈੱਕ ਰਿਪਬਲਿਕ ਤੋਂ, ਅਤੇ ਇੱਥੇ ਮਰਡਰ ਫਾਇਰ ਹਾਇਰ ਦੇ ਜਿਹੜੇ ਚਾਰਜਿਸ ਆ ਉਸ ਦਾ ਇਸ ਨੂੰ ਸਾਹਮਣਾ ਕਰਨਾ ਪੈਣਾ ਆ। 53 ਸਾਲਾ ਨਿਕ ਗੁਪਤਾ, ਜਿਸ ਨੂੰ ਨਿਕ ਵੀ ਆਖਿਆ ਜਾਂਦਾ ਆ, ਇਸ ਨੂੰ ਅਰੈਸਟ ਤੇ ਗ੍ਰਿਫਤਾਰ ਕੀਤਾ ਗਿਆ ਸੀ ਚੈੱਕ ਰਿਪਬਲਿਕ ਦੇ ਵਿੱਚ 30 ਜੂਨ 2023 ਨੂੰ। ਇਸ ਨੇ ਮਈ 2023 ਦੇ ਵਿੱਚ ਜਿਹੜੇ ਅੰਡਰ ਕਵਰ ਏਜੰਟ ਸੀਗੇ DEA ਦੇ ਉਸ ਨੂੰ ਪੈਸੇ ਦਿੱਤੇ ਸੀ, ਡਾਲਰ ਦਿੱਤੇ ਸੀਗੇ। $1 ਲੱਖ ਉਸ ਨੇ ਰਾਸ਼ੀ ਮੁਕਰਰ ਕੀਤੀ ਸੀ ਗੁਰਪਤਵੰਤ ਸਿੰਘ ਪੰਨੂ ਨੂੰ ਕਤਲ ਕਰਨ ਦੇ ਲਈ। ਉਸ ਦੇ ਵਿੱਚੋਂ $15,000 ਉਹ ਇਸ ਦੇ ਵਿੱਚ ਦੇ ਚੁੱਕਾ ਸੀਗਾ, ਜਿਸ ਦੀ ਤਸਵੀਰਾਂ ਆਪਾਂ ਪਹਿਲਾਂ ਵੀ ਜਿਹੜੀਆਂ ਉਹ ਦੇਖ ਚੁੱਕੇ ਹਾਂ। ਡਾਲਰ ਦਾ ਜਿਹੜਾ ਆਦਾਨ ਪ੍ਰਦਾਨ ਹੁੰਦਿਆਂ ਉਹ ਦੇਖਿਆ ਆ। ਇਸ ਦੇ ਉੱਤੇ ਅਟਾਰਨੀ ਜਨਰਲ ਮੈਰਿਕ ਗਾਰਲੈਂਡ ਯਾਨੀ ਕਿ ਅਮਰੀਕਾ ਦਾ ਵਕੀਲ, ਅਟਾਰਨੀ ਜਨਰਲ ਫੈਡਰਲ ਵਕੀਲ, ਉਹਨਾਂ ਨੇ ਕਿਹਾ ਆ ਵੀ ਜਿਹੜਾ ਐਕਸਟ੍ਰਾਡੀਸ਼ਨ ਇਹ ਸਾਫ਼ ਦੱਸਦੀ ਆ ਵੀ ਜਸਟਿਸ ਡਿਪਾਰਟਮੈਂਟ ਇੱਦਾਂ ਦੀ ਕਿਸੇ ਵੀ ਚੀਜ਼ ਨੂੰ
ਟੋਲਰੇਟ ਨਹੀਂ ਕਰੇਗਾ, ਨਹੀਂ ਸਹੇਗਾ, ਜਿਸ ਦੇ ਵਿੱਚ ਅਮਰੀਕਨ ਸਿਟੀਜ਼ਨ ਨੂੰ ਚੁੱਪ ਕਰਾਉਣ ਦੀ ਜਾਂ ਉਹਨਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਹੋਵੇ। ਨਿਖਿਲ ਗੁਪਤਾ ਨੂੰ ਕਹਿੰਦੇ ਵੀ ਹੁਣ ਅਮਰੀਕਨ ਕੋਰਟ ਦਾ ਸਾਹਮਣਾ ਕਰਨਾ ਪਊਗਾ, ਜਿਹੜਾ ਉਸਨੇ ਕਥਿਤ ਤੌਰ ਦੇ ਉੱਤੇ ਪਲਾਟ ਰਚਿਆ ਆ, ਜਿਹੜਾ ਭਾਰਤੀ ਸਰਕਾਰ ਦੇ ਇੱਕ EMPLOYEE ਦੇ ਕਹਿਣ ਦੇ ਉੱਤੇ ਉਸਨੇ ਸਾਰਾ ਕੁਝ ਕੀਤਾ, ਜਿਸ ਵਿੱਚ ਉਸਨੇ US ਸਿਟੀਜ਼ਨ ਨੂੰ ਟਾਰਗੇਟ ਤੇ ਅਸੈਸੀਨੇਟ ਕੀਤਾ ਆ। ਜਿਹੜੀ ਉੱਥੇ ਸਿੱਖ ਮੂਵਮੈਂਟ ਜਿਹੜੀ ਬਾਹਰ ਵੀ ਆ ਤੇ ਉੱਥੇ ਵੀ ਚੱਲ ਰਹੀ ਆ, ਉਸ ਮਾਮਲੇ ਵਿੱਚ ਉਹਨਾਂ ਨੇ ਕਿਹਾ ਵੀ ਮੈਂ ਧੰਨਵਾਦ ਕਰਦਾ ਹਾਂ ਡਿਪਾਰਟਮੈਂਟ ਦੇ ਸਾਰੇ ਏਜੰਟਸ ਦਾ, ਜਿਨ੍ਹਾਂ ਨੇ ਇਸ ਕਤਲ ਹੋਣ ਤੋਂ ਪਹਿਲਾਂ ਹੀ ਅਸੈਸੀਨੇਸ਼ਨ ਪਲਾਟ ਨੂੰ ਆਪਣੇ ਟਰੈਕਸ ਦੇ ਵਿੱਚ ਹੀ ਰੋਕ ਦਿੱਤਾ ਤੇ ਨਾਲ ਹੀ ਚੈੱਕ ਜਿਹੜੇ ਆ ਪਾਰਟਨਰਸ ਦਾ ਉਹਨਾਂ ਨੇ ਧੰਨਵਾਦ ਵੀ ਕੀਤਾ ਆ। ਇਸ ਦੇ ਉੱਤੇ ਜਿਹੜੇ ਡਿਪਟੀ ਅਟਾਰਨੀ ਜਨਰਲ ਨੇ ਲੀਸਾ ਮੋਨੈਕੋ, ਉਹਨਾਂ ਨੇ ਕਿਹਾ ਵੀ ਮਰਡਰ ਫਾਰ ਹਾਇਰ ਪਲਾਟ ਜਿਹੜਾ ਭਾਰਤੀ ਸਰਕਾਰੀ EMPLOYEE ਦੇ ਦੁਆਰਾ ਆਰਕੈਸਟਰਾ ਕੀਤਾ ਗਿਆ ਆ US ਸਿਟੀਜ਼ਨ ਨੂੰ ਨਿਊਯਾਰਕ ਸਿਟੀ ਦੇ ਵਿੱਚ ਮਾਰਨ ਦੇ ਲਈ। ਇਹ ਕਹਿੰਦੇ ਵੀ ਇੱਕ ਅਜਿਹਾ ਅਟੈਂਪਟ ਸੀਗਾ ਜਿਸ ਵਿੱਚ ਪੋਲੀਟੀਕਲ ਐਕਟਿਵਿਸਟ ਨੂੰ ਚੁੱਪ ਕਰਾਉਣ ਦੀ ਜਿਹੜੀ ਉਹ ਕੋਸ਼ਿਸ਼ ਆ। ਕਹਿੰਦੇ ਵੀ ਜਿਹੜਾ ਅਮਰੀਕਾ ਦਾ ਸੰਵਿਧਾਨ ਆ ਫਰੀडम ਆਫ ਸਪੀਚ ਦਾ, ਉਸ ਨੂੰ ਇਹ ਸਿੱਧਾ ਜਿਹੜਾ ਉਹ ਤੋੜ ਰਿਹਾ ਸੀ। ਇਦਾਂ ਦੀ ਚੀਜ਼ ਕਹਿੰਦੇ ਆ ਵੀ ਅਸੀਂ ਕਦੀ ਵੀ ਨਹੀਂ ਸਵਾਂਗੇ। ਇਸ ਤੋਂ ਬਾਅਦ FBI ਦੇ ਜਿਹੜੇ ਡਾਇਰੈਕਟਰ ਆ ਕ੍ਰਿਸਟੋਫਰ ਵਰੇ, ਉਹਨਾਂ ਨੇ ਬਿਆਨ ਦਿੰਦੇ ਹੋਏ ਇਹ ਆਖਿਆ ਆ ਵੀ ਜਿਹੜਾ ਡਿਫੈਂਡੈਂਟ ਆ ਇਸ ਨੂੰ ਐਕਸਟ੍ਰਾਡਾਈਟ ਅਸੀਂ ਕਰ ਲਿਆ ਆ। ਜਿਹੜਾ US ਸਿਟੀਜ਼ਨ ਨੂੰ ਅਮਰੀਕਨ ਸੋਇਲ ਦੇ ਉੱਤੇ ਮਾਰਨ ਦੀ ਜਿਹੜੀ ਇਸ ਦੀ ਸਾਜ਼ਿਸ਼ ਸੀਗੀ, ਤੇ ਕਹਿੰਦੇ FBI ਵੀ ਇਦਾਂ ਦੀ ਚੀਜ਼ ਨੂੰ ਬਿਲਕੁਲ ਵੀ ਟੋਲਰੇਟ ਨਹੀਂ ਕਰੂਗੀ ਵੀ ਫੋਰਨ ਨੈਸ਼ਨਲ ਜਾਂ ਕਿਸੇ ਦੇ ਦੁਆਰਾ ਵੀ ਅਮਰੀਕੀ ਜਿਹੜਾ ਸਿਟੀਜ਼ਨ ਨੂੰ ਇੱਥੇ ਜਿਹੜੀਆਂ ਫਰੀडम्स ਆ ਉਸ ਦੀ ਉਹ ਘਾਣ ਜਿਹੜਾ ਆ ਉਹ ਹੋ ਰਿਹਾ ਹੋਵੇ ਵੀ ਉਹ ਅਸੀਂ ਜਿਹੜਾ ਉਹ ਸਹੀਏ। ਇਸ ਤੋਂ ਇਲਾਵਾ ਜਿਹੜੇ ਸਾਊਥ ਡਿਸਟ੍ਰਿਕਟ ਆਫ ਨਿਊਯਾਰਕ ਦੇ US ਦੇ ਅਟਾਰਨੀ ਨੇ ਡੇਮੀਅਨ ਵਿਲੀਅਮਸ, ਉਹਨਾਂ ਨੇ ਬਿਆਨ ਦਿੱਤਾ ਆ, ਕਹਿੰਦੇ ਵੀ ਇਹ ਜਿਹੜਾ ਡਿਫੈਂਡੈਂਟ ਆ ਜਿਸ ਨੇ ਇੰਡੀਆ ਤੋਂ ਕੰਸਪਾਇਰ ਕੀਤਾ ਭਾਰਤੀ ਏਜੰਸੀ ਦੇ ਜਿਹੜੇ ਗਵਰਨਮੈਂਟ EMPLOYEE ਦੇ ਨਾਲ ਅਨਸਕਸੈਸਫੁਲ ਅਸੈਸੀਨੇਸ਼ਨ ਪਲਾਟ ਦੇ ਬਾਬਤ, ਅਤੇ ਕਹਿੰਦੇ ਵੀ ਇਹ ਐਕਸਟ੍ਰੈਡੀਸ਼ਨ ਇੱਕ ਵਾਰੀ ਫਿਰ ਕਲੀਅਰ ਕਰਦੀ ਆ ਵੀ ਅਸੀਂ ਇਸ ਨੂੰ ਇਨਵੈਸਟੀਗੇਟ ਕਰਨਾ, ਇਸ ਨੂੰ ਰੋਕਣਾ ਤੇ ਨਾਲ ਦੇ ਨਾਲ ਜਿਹੜਾ ਪ੍ਰੋਸੀਕਿਊਟ ਕਰਨ ਦੇ ਵਿੱਚ ਪਿੱਛੇ ਨਹੀਂ ਹੋਵਾਂਗੇ। ਕਿਸੇ ਵੀ US ਸਿਟੀਜ਼ਨ ਨੂੰ ਤੁਸੀਂ ਨੁਕਸਾਨ ਜਾਂ ਚੁੱਪ ਨਹੀਂ ਕਰਵਾ ਸਕਦੇ। ਤੇ ਚੈੱਕ ਰਿਪਬਲਿਕ ਦਾ ਉਹਨਾਂ ਨੇ ਧੰਨਵਾਦ ਸਰਕਾਰ ਦਾ ਕੀਤਾ। ਇਸ ਤੋਂ ਇਲਾਵਾ DEA ਦੇ ਐਡਮਿਨਿਸਟ੍ਰੇਟਰ ਐਨੀ ਮਿਲਗ੍ਰਾਮ, ਉਹਨਾਂ ਨੇ ਵੀ ਇਹੀ ਜਿਹੜਾ ਦੱਸਿਆ, ਕਹਿੰਦੇ ਵੀ ਪਿਛਲੇ ਸਾਲ ਜਦੋਂ DEA ਦੇ ਏਜੰਟ ਨੇ ਇਸ ਅਸੈਸੀਨੇਸ਼ਨ ਪਲਾਟ ਨੂੰ ਅਨਕਵਰ ਕੀਤਾ ਸੀ ਭਾਰਤੀ ਸਰਕਾਰ ਦਾ EMPLOYEE ਤੇ ਨਿਖਿਲ ਗੁਪਤਾ ਦੇ ਬਾਬਤ, ਜਿਹੜਾ ਨਿਖਿਲ ਗੁਪਤਾ ਬਾਰੇ ਉਹ ਦੱਸਦੇ ਆ ਵੀ ਇੱਕ ਨਾਰਕੋਟਿਕਸ ਦਾ ਸਮਗਲਰ ਆ, ਟ੍ਰੈਫਿਕਰ ਆ, ਯਾਨੀ ਕਿ ਇਹ ਨਸ਼ਾ ਪੱਤਾ ਵੀ ਦੁਨੀਆ ਦੇ ਵਿੱਚ ਇੱਧਰ ਉੱਧਰ ਖੱਬੇ ਸੱਜੇ ਕਰਦਾ ਆ, ਤੇ ਇਸ ਨੇ ਹੀ US ਸਿਟੀਜ਼ਨ ਨੂੰ ਮਾਰਨ ਦਾ ਜਿਹੜਾ ਇਹ ਕੋਸ਼ਿਸ਼ ਕੀਤੀ ਸੀ। ਤੇ ਕਹਿੰਦੇ DEA ਦੀ ਨੰਬਰ 1 ਪ੍ਰਾਇੋਰਟੀ ਆ ਵੀ ਅਮਰੀਕਨ ਲੋਕਾਂ ਦੀ ਸੇਫਟੀ ਤੇ ਉਹਨਾਂ ਦੀ ਹੈਲਥ ਆ, ਉਸ ਨੂੰ ਅਸੀਂ ਪੂਰੀ ਤਰ੍ਹਾਂ ਤਨਦੇਹੀ ਦੇ ਨਾਲ ਜਿਹੜਾ ਉਹ ਨਿਭਾਵਾਂਗੇ। DEA ਦੀ ਜਿਹੜੀ ਡਰੱਗ ਐਨਫੋਰਸਮੈਂਟ ਟਾਸਕ ਫੋਰਸ ਆ, ਨਿਊਯਾਰਕ ਸਟੇਟ ਪੁਲਿਸ, ਨਿਊਯਾਰਕ ਪੁਲਿਸ ਡਿਪਾਰਟਮੈਂਟ, ਇਹਨਾਂ ਸਾਰਿਆਂ ਨੇ ਮਿਲ ਕੇ ਕੰਮ ਕੀਤਾ ਤੇ ਇਸ ਅਸੈਸੀਨੇਸ਼ਨ ਪਲਾਟ ਨੂੰ ਜਿਹੜਾ ਉਹ ਰੋਕਿਆ। ਇਹ ਪ੍ਰੈਸ ਰਿਲੀਜ਼ ਦੇ ਵਿੱਚ ਬਹੁਤ ਲੰਬੀ ਆ, ਤਕਰੀਬਨ 4-5 ਪੇਜ ਦੀ ਪ੍ਰੈਸ ਰਿਲੀਜ਼ ਆ। ਤੁਸੀਂ ਹੁਣ ਤੱਕ ਜਿਹੜੇ ਅਟਾਰਨੀ ਜਨਰਲ, ਡਿਪਟੀ ਅਟਾਰਨੀ ਜਨਰਲ, FBI, DEA ਦੇ ਐਡਮਿਨਿਸਟ੍ਰੇਟਰ ਦੇ ਬਿਆਨ ਜਿਹੜੇ ਉਹ ਇਸ ਦੇ ਵਿੱਚ ਸੁਣ ਚੁੱਕੇ ਆ। ਇੱਥੋਂ ਇਹ ਸਾਫ਼ ਸਪਸ਼ਟ ਹੁੰਦਾ ਹੈ ਵੀ ਅਮਰੀਕੀ ਸਰਕਾਰ ਇਸ ਪਲਾਟ ਨੂੰ, ਨਿਖਿਲ ਗੁਪਤਾ ਦੇ ਮਾਮਲੇ ਨੂੰ ਬਹੁਤ ਹੀ ਸੰਜੀਦਗੀ ਦੇ ਨਾਲ ਜਿਹੜੀ ਉਹ ਲੈ ਰਹੀ ਆ, ਤੇ ਇਹ ਇੱਕਦਮ ਜਿਹੜਾ ਉਹ ਕੰਮ ਖਾਲੀ ਨਹੀਂ ਜਿਹੜਾ ਉਹ ਜਾਣ ਦੇਣਗੇ। CC1 ਜੋ ਕਿ ਬਾਅਦ ਦੇ ਵਿੱਚ ਵਾਸ਼ਿੰਗਟਨ ਪੋਸਟ ਦੀ ਇਨਵੈਸਟੀਗੇਟਿਵ ਰਿਪੋਰਟ ਦੇ ਵਿੱਚ ਵਿਕਰਮ ਯਾਦਵ ਨਾਂ ਦਾ ਜਿਹੜਾ ਬੰਦਾ ਨਿਕਲ ਕੇ ਜਿਹੜਾ ਉਹ ਸਾਹਮਣੇ ਆਉਂਦਾ ਆ, ਜੋ ਕਿ ਰॉ ਦਾ ਏਜੰਟ ਆ, ਜਿਸ ਵਿੱਚ ਇਹ ਇੰਡਾਈਟਮੈਂਟ ਵੀ ਬਾਰ-ਬਾਰ ਨਾਮ ਲੈਂਦੀ ਆ ਵੀ ਉੱਥੇ ਭਾਰਤੀ ਸਰਕਾਰ ਦਾ ਜਿਹੜਾ EMPLOYEE ਆ ਉਸ ਦੇ ਨਾਲ ਤਾਲਮੇਲ ਸੀ, ਉਹ ਕੋਈ ਹੋਰ ਨਹੀਂ ਨਿਖਿਲ ਗੁਪਤਾ ਦੇ ਨਾਲ ਵਿਕਰਮ ਯਾਦਵ ਜਿਹੜਾ ਉਹ ਜੁੜਿਆ ਸੀਗਾ। ਮਈ 2023 ਦੇ ਵਿੱਚ ਇਹ ਸਾਰਾ ਕੁਝ ਇਸ ਨੇ ਕੀਤਾ। CC1 ਜੋ ਕਿ ਵਿਕਰਮ ਯਾਦਵ ਆ, ਉਸ ਦੇ ਇਸ਼ਾਰਿਆਂ ਦੇ ਉੱਤੇ $1,00,000 ਇਸ ਨੇ ਦੇਣਾ ਸੀ। 15,000 ਇਨ ਕੈਸ਼ ਐਡਵਾਂਸ ਪੇਮੈਂਟ ਉਹ ਦੇ ਚੁੱਕਾ ਸੀਗਾ। $15,000 ਕਹਿੰਦੇ ਵੀ ਉਹਨੇ ਜਿਹੜਾ ਫਿਰ UC ਨੂੰ ਮੈਨਹੈਟਨ ਦੇ ਵਿੱਚ ਜਿਹੜਾ ਉਹ ਡਿਲੀਵਰ ਜਿਹੜਾ ਉਹ ਕੀਤਾ ਸੀਗਾ। ਫਿਰ ਜੂਨ 2023 ਦੇ ਵਿੱਚ ਜਦ ਇਹ ਸਾਰਾ ਕੁਝ ਕਰਕੇ ਉੱਥੋਂ ਭੱਜ ਗਿਆ, ਫਿਰ FBI, CEA ਤੇ ਹੋਰ ਜਿਹੜੀਆਂ DOJ ਆ, ਉਹਨਾਂ ਸਾਰਿਆਂ ਨੇ ਇਸ ਨੂੰ ਲਾਲਚ ਦੇ ਕੇ ਪ੍ਰਾਗ, ਚੈੱਕ ਰਿਪਬਲਿਕ ਦੀ ਰਾਜਧਾਨੀ ਦੇ ਵਿੱਚ ਬੁਲਾਇਆ, ਜਿੱਥੇ ਉਤਰਦਿਆਂ ਹੀ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪਰ ਉਸ ਤੋਂ ਪਹਿਲਾਂ 18 ਜੂਨ ਨੂੰ ਇਹਨਾਂ ਨੇ ਜਿਹੜਾ ਭਾਈ ਹਰਦੀਪ ਸਿੰਘ ਨਿੱਜਰ ਆ,
ਉਹਨਾਂ ਦਾ ਕਤਲ ਜਿਹੜਾ ਸਿੱਖ ਗੁਰਦੁਆਰਾ ਸਾਹਿਬ ਦੇ ਬਾਹਰ ਕਰ ਦਿੱਤਾ ਸੀਗਾ ਕੈਨੇਡਾ ਦੇ ਵਿੱਚ। ਤੇ 19 ਜੂਨ ਨੂੰ ਅੱਜ ਕਹਿੰਦੇ ਵੀ ਇੱਕ ਦਿਨ ਬਾਅਦ ਜਦੋਂ ਭਾਈ ਨਿੱਜਰ ਹੁਣਾਂ ਦਾ ਕਤਲ ਹੁੰਦਾ ਆ ਤਾਂ ਗੁਪਤਾ ਨੇ ਅੰਡਰਕਵਰ ਏਜੰਟ ਆ ਉਸ ਨੂੰ ਕਿਹਾ ਵੀ ਇਹ ਜਿਹੜਾ ਨਿੱਜਰ ਸੀ ਇਹ ਵੀ ਸਾਡਾ ਟਾਰਗੇਟ ਸੀਗਾ, ਸਾਡੇ ਕੋਲ ਬਹੁਤ ਜ਼ਿਆਦਾ ਟਾਰਗੇਟਸ ਨੇ, ਵੀ ਹੈਵ ਸੋ ਮੈਨੀ ਟਾਰਗੇਟਸ। ਤੇ ਕਹਿੰਦੇ ਵੀ ਨਿੱਜਰ ਮਰਡਰ ਪਲਾਟ ਦੇ ਵਿੱਚ ਹੁਣ ਕੋਈ ਵੇਟ ਕਰਨ ਦੀ ਲੋੜ ਨਹੀਂ ਹੈਗੀ ਜਿਹੜੇ ਪੰਨੂ ਹੁਣਾਂ ਨੂੰ ਕਤਲ ਕਰਨ ਦੇ ਵਿੱਚ। ਤੇ 20 ਜੂਨ ਨੂੰ ਉਹਨੇ CC1 ਨੇ ਜਿਹੜਾ ਗੁਪਤੇ ਨੂੰ ਨਿਊਜ਼ ਆਰਟੀਕਲ ਜਿਹੜਾ ਉਹ ਵਿਕਟਮ ਦੇ ਬਾਬਤ ਜਿਹੜਾ ਉਹ ਘੱਲਿਆ ਤੇ ਉਹਨੇ ਜਿਹੜਾ ਵਿਕਰਮ ਯਾਦਵ ਆ ਉਹ ਨਿਖਿਲ ਗੁਪਤਾ ਨੂੰ ਕਹਿੰਦਾ ਵੀ ਇਹ ਹੁਣ ਸਾਡੀ ਪ੍ਰਾਇੋਰਟੀ ਆ ਤੇ ਇਸ ਨੂੰ ਹੁਣ ਆਪਾਂ ਕਤਲ ਜਿਹੜਾ ਉਹ ਕਰਨਾ ਆ। ਫਿਰ ਜਿਹੜਾ ਗੁਪਤਾ ਆ ਇਸ ਨੂੰ ਚਾਰਜ ਕੀਤਾ ਜਾਂਦਾ ਆ। ਪਿਛਲੇ ਸਾਲ ਦੇ ਅਖੀਰ ਦੇ ਵਿੱਚ ਨਵੰਬਰ ਦਸੰਬਰ ਦੇ ਵਿੱਚ ਜਿਹੜੀ ਸੀਲਡ ਇੰਡਾਈਟਮੈਂਟ ਸਾਹਮਣੇ ਆਉਂਦੀ ਆ ਉਸ ਦੇ ਬਾਰੇ ਪਤਾ ਲੱਗਦਾ ਵੀ ਭਾਰਤ ਦਾ ਜਿਹੜਾ ਇਹ ਨਿਖਿਲ ਗੁਪਤਾ ਆ ਉਸ ਨੇ ਇੱਥੇ ਅਮਰੀਕਨ ਜਿਹੜੀ ਸਿਟੀਜ਼ਨ ਆ ਗੁਰਪਤਵੰਤ ਸਿੰਘ ਪੰਨੂ ਉਸ ਨੂੰ ਮਾਰਨ ਦੀ ਜਿਹੜੀ ਸਾਜ਼ਿਸ਼ ਆ ਉਹ ਘੜੀ ਆ। FBI ਤੇ DEA ਏਜੰਟ ਜਿਹੜੇ ਇਨਵੈਸਟੀਗੇਸ਼ਨ ਇਸ ਦੀ ਕਰ ਰਹੀ ਆ। ਇਸ ਤੋਂ ਇਲਾਵਾ ਦੱਸਦੇ ਜਾਈਏ ਵੀ ਜਿਹੜਾ ਡਿਪਾਰਟਮੈਂਟ ਆਫ ਜਸਟਿਸ ਡਿਪਾਰਟਮੈਂਟ ਦੇ ਆਫਿਸ ਆਫ ਇੰਟਰਨਲ ਅਫੇਅਰ ਉਹਨਾਂ ਨੇ ਜਿਹੜੇ ਚੈੱਕ ਰਿਪਬਲਿਕ ਦੇ ਜਿਹੜੀਆਂ ਅਥਾਰਟੀਜ਼ ਆ ਉਹਨਾਂ ਦੇ ਨਾਲ ਮਿਲ ਕੇ ਕੰਮ ਕੀਤਾ ਜਿਸ ਦੇ ਤਹਿਤ ਹੀ ਇਸ ਦੀ ਅਰੈਸਟ ਆ ਉਹ ਹੋਈ ਤੇ ਇਸ ਨੂੰ ਜਿਹੜਾ ਐਕਸਟਰਾਡਾਈਟ ਆ ਹਵਾਲਗੀ ਆ ਇਸ ਦੀ ਹੁਣ ਅਮਰੀਕਾ ਦੇ ਵਿੱਚ ਲੈ ਲਈ ਗਈ ਆ। ਸਿੱਧ ਪੱਧਰੀ ਪੰਜਾਬੀ ਦੇ ਵਿੱਚ ਨਿਖਿਲ ਗੁਪਤਾ ਨੂੰ ਕੱਲ ਅਮਰੀਕਾ ਨੇ ਜਿਹੜਾ ਉਹ ਚੱਕ ਲਿਆਂਦਾ ਆ ਤੇ ਹੁਣ ਇਸ ਨੂੰ ਬਰੁਕਲਿਨ ਦੇ ਵਿੱਚ ਨਿਊਯਾਰਕ ਦੇ ਵਿੱਚ MDC ਦੇ ਵਿੱਚ ਗ੍ਰਿਫਤਾਰ ਕਰਕੇ ਰੱਖਿਆ ਆ ਤੇ ਅੱਜ ਜੇਮਸ ਐਲ ਕੋਰਟ ਦੀ ਅਦਾਲਤ ਦੇ ਵਿੱਚ ਪਹਿਲੀ ਵਾਰ ਇਸ ਨੂੰ ਪੇਸ਼ ਕੀਤਾ ਗਿਆ ਆ। ਅਮਰੀਕਾ ਦੇ ਤਰਫੋਂ 6 ਅਟਰਨੀਜ਼ ਇਸ ਕੇਸ ਨੂੰ ਲੜ ਰਹੇ ਆ ਜਿਨ੍ਹਾਂ ਵਿੱਚ ਟਰਾਇਲ ਅਟਰਨੀ ਕ੍ਰਿਸਟੋਫਰ ਕੁਕ, ਰੌਬਰਟ ਮੈਕਕਲਰਜ਼ ਜੋ ਕਿ ਨੈਸ਼ਨਲ ਸਿਕਿਉਰਿਟੀ ਡਿਵੀਜ਼ਨ ਦੇ ਕਾਊਂਟਰ ਇੰਟੈਲੀਜੈਂਸ ਤੇ ਐਕਸਪੋਰਟ ਕੰਟਰੋਲ ਸੈਕਸ਼ਨ ਦੇ ਮਾਹਰ ਨੇ। ਇਸੇ ਤਰੀਕੇ ਨਾਲ ਟਰਾਇਲ ਅਟਰਨੀ AJ ਡਿਕਸਨ ਨੈਸ਼ਨਲ ਸਿਕਿਉਰਿਟੀ ਡਿਵੀਜ਼ਨ ਕਾਊਂਟਰ ਟੈਰਰਿਜ਼ਮ ਸੈਕਸ਼ਨ ਦੇ ਜਿਹੜੇ ਉਹ ਵਕੀਲ ਨੇ। ਇਸੇ ਤਰੀਕੇ ਨਾਲ ਅਸਿਸਟੈਂਟ US ਅਟਰਨੀਜ਼ ਕੈਮਲੀ L ਫਲੈਚਰ, ਐਸ਼ਲੀ C ਨਿਕੋਲਸ ਤੇ ਅਲੈਗਜ਼ੈਂਡਰ ਲੀ ਇਹ ਸਦਰਨ ਡਿਸਟ੍ਰਿਕਟ ਆਫ ਨਿਊਯਾਰਕ ਇਹ 6 ਜਣੇ ਮਿਲ ਕੇ ਕੇਸ ਲੜ ਰਹੇ ਆ ਕਿਉਂਕਿ ਇਹ ਵੈਪਨਸ ਦਾ ਸਮਗਲਰ ਸੀ, ਇਹ ਨਾਰਕੋਟਿਕਸ ਦਾ ਜਿਹੜਾ ਉਹ ਸਮਗਲਰ ਨਿਖਿਲ ਗੁਪਤਾ ਮੰਨਿਆ ਜਾਂਦਾ ਆ ਤੇ ਅੱਜ ਇਸ ਨੂੰ ਜਿਹੜਾ ਆ ਜੇਮਸ ਐਲ ਕੋਰਟ ਦੀ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ। ਇਹ ਹੁਣ ਦੱਸ ਜਾਈਏ ਵੀ ਇਹਦੀ ਹੁਣ ਅਗਲੀ ਤਰੀਕ 28 ਜੂਨ ਨੂੰ ਜਿਹੜੀ ਉਹ ਪੈਣੀ ਆ ਜਿਸ ਵਿੱਚ ਡਿਸਟ੍ਰਿਕਟ ਕੋਰਟ ਦੇ ਵਿੱਚ ਇਸ ਨੂੰ ਪੇਸ਼ ਕੀਤਾ ਜਾਣਾ ਆ ਤੇ 2 ਵਜੇ ਦੁਪਹਿਰ ਨੂੰ ਉੱਥੇ ਦਾ ਇਹ ਟਾਈਮ ਰੱਖਿਆ ਗਿਆ ਆ। ਸੋ ਰੈਪ ਅਪ ਕਰਦੇ ਜਾਈਏ ਤਾਂ ਅੱਜ ਨਿਖਿਲ ਗੁਪਤਾ ਦੀ ਹਵਾਲਗੀ ਦੀ ਮਾਮਲੇ ਦੇ ਵਿੱਚ ਵੱਡੀ ਅਪਡੇਟ ਇਹ ਆ ਇਸ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ ਇਸਨੇ ਟਰੈਕ ਸੂਟ ਪਾਇਆ ਸੀ, ਪਤਲੀ ਜੀ ਨੀਲੇ ਰੰਗ ਦੀ ਜਿਹੜੀ ਉਹ ਜੈਕਟ ਸੀ, ਥੱਲੇ ਪੀਲੀ ਬਨੈਣ ਕਹਿੰਦੇ ਇਹਨੇ ਪਾਈ ਹੋਈ ਸੀ। ਤਸਵੀਰ ਅਜੇ ਤੱਕ ਇਸ ਦੀ ਕੋਈ ਸਾਹਮਣੇ ਨਹੀਂ ਆ, ਬਹੁਤ ਸਾਰੀਆਂ ਆਨਲਾਈਨ ਤੁਸੀਂ ਤਸਵੀਰਾਂ ਦੇਖਦੇ ਆ ਉਹਦੇ ਵਿੱਚ ਅਜੇ ਤੱਕ ਕੋਈ ਆਪਾਂ ਕਨਫਰਮ ਨਹੀਂ ਕਰ ਸਕਦੇ ਵੀ ਵਾਕਿਆ ਹੀ ਉਹ ਆ ਜਾਂ ਕੋਈ ਹੋਰ ਹੈਗਾ ਆ। ਇੰਨਾ ਕੁ ਜਿਹੜਾ ਇਹ ਪਤਾ ਲੱਗਾ ਆ ਵੀ ਇਹ ਸ਼ਾਇਦ ਉੱਤਰਾਖੰਡ ਤੋਂ ਰਹਿਣ ਵਾਲਾ ਜਿਹੜਾ ਇਹ ਹੋ ਸਕਦਾ ਆ। CRPF ਦੇ ਵਿੱਚ ਇਸ ਨੇ ਪਹਿਲਾਂ ਵੀ ਕੰਮ ਕੀਤਾ ਆ, ਭਾਰਤ ਵਿੱਚ ਵੀ ਇਸ ਦੇ ਉੱਤੇ ਕਈ ਕੇਸ ਸੀਗੇ। ਉਸ ਕੇਸ ਦੇ ਬਦਲੇ ਕਹਿੰਦੇ ਆ ਵੀ ਇਸ ਦੇ ਕੋਲੋਂ ਇੱਥੇ ਇਹ ਕੰਮ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਇਹਨੇ ਨਾਟ ਗਿਲਟੀ ਪਲੀ ਕੀਤਾ ਹੈ, ਦੋਸ਼ ਇਸਨੇ ਸਵੀਕਾਰੇ ਨਹੀਂ ਹੈਗੇ ਤੇ 28 ਜੂਨ ਨੂੰ 2 ਵਜੇ ਜਿਹੜੀ ਉੱਥੇ ਸਦਰਨ ਡਿਸਟ੍ਰਿਕਟ ਆਫ ਨਿਊਯਾਰਕ ਦੀ ਅਦਾਲਤ ਦੇ ਵਿੱਚ ਇੱਕ ਵਾਰੀ ਫਿਰ ਇਸ ਨੂੰ ਦੁਬਾਰਾ ਅਗਲੀ ਤਰੀਕ ਦੇ ਵਿੱਚ ਪੇਸ਼ ਕੀਤਾ ਜਾਊਗਾ। ਸੋ ਬਹੁਤ ਸਾਰੇ ਜਿਹੜੇ ਦਸਤਾਵੇਜ਼ ਇਸ ਦੇ ਨਾਲ ਸਾਡੇ ਹੱਥ ਜਿਹੜੇ ਉਹ ਲੱਗੇ ਆ। ਇਸ ਟਾਈਮ ਨਿਖਿਲ ਗੁਪਤਾ ਦੀ ਜਿਹੜੀ ਪੈਰਵਾਈ ਆ ਜੈਫਰੀ ਚਾਬਰੋ ਜਿਹੜੇ ਆ ਉਸ ਨੂੰ ਰਿਟੇਨਰ ਦੇ ਉੱਤੇ ਇਹਨਾਂ ਨੇ ਲਿਆ ਹੈਗਾ ਆ ਤੇ ਇਸ ਟਾਈਮ ਇੱਥੇ ਰੱਖਿਆ ਗਿਆ ਆ। ਸੋ ਕਹਿੰਦੇ ਵੀ 4 ਵਜੇ ਇਸ ਦੀ ਅਰੈਸਟ ਪਾਈ ਗਈ ਸੀ 14 ਤਰੀਕ ਨੂੰ ਜਦੋਂ ਨਿਊਯਾਰਕ ਪੁਲਿਸ ਡਿਪਾਰਟਮੈਂਟ ਨੇ ਚੈੱਕ ਰਿਪਬਲਿਕ ਤੋਂ ਆਪਣੇ ਹੱਥੇ ਜਿਹੜਾ ਇਸ ਨੂੰ ਲੈ ਲਿਆ ਗਿਆ ਸੀਗਾ। ਸੋ ਐਸ਼ਲੀ ਨਿਕੋਲਸ ਅੱਜ ਸਰਕਾਰ ਦੇ ਦੁਆਰਾ ਪੇਸ਼ ਹੋਏ ਆ ਤੇ ਹੁਣ ਅਗਲੀ ਤਰੀਕ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ ਆ ਵੀ 28 ਜੂਨ ਇਸ ਬਾਬਤ ਪੈ ਚੁੱਕੀ ਆ। ਜਿਹੜੀ ਇੰਡਾਈਟਮੈਂਟ ਦੇ ਵਿੱਚ ਦੱਸਦੇ ਜਾਈਏ ਥੋੜ੍ਹੀ ਜਿਹੀ ਹੋਰ ਇੱਕ ਗੱਲ ਹੈਗੀ ਆ, ਫਿਰ ਆਪਾਂ ਇਸ ਨੂੰ ਰੈਪ ਅਪ ਕਰਦੇ ਹਾਂ। ਥੋੜ੍ਹੀ ਜਿਹੀ ਗੱਲ ਇਹ ਆ ਵੀ ਜਦ ਇਸ ਦੇ ਵਕੀਲ ਦੇ ਦੁਆਰਾ ਜਦ ਇਹ ਚੈੱਕ ਰਿਪਬਲਿਕ ਸੀ ਇਹਨਾਂ ਨੇ ਮੰਗ ਕੀਤੀ ਸੀ ਵੀ ਸਾਨੂੰ ਸਾਰੀ ਜਿਹੜੇ ਐਵੀਡੈਂਸ ਆ
ਹੁਣੇ ਪੇਸ਼ ਕੀਤੇ ਜਾਵੇ। ਇਸ ਬਾਬਤ ਕੇਸ ਜਿਹੜਾ ਆ ਅਮਰੀਕਾ 'ਚ ਚੱਲਿਆ ਸੀ, ਜਿੱਥੇ ਇੱਥੋਂ ਦੇ ਜੱਜ ਨੇ ਕਿਹਾ ਸੀਗਾ ਵੀ ਨਹੀਂ, ਜਦੋਂ ਇਹਨੂੰ ਅਮਰੀਕਾ 'ਚ ਲਿਆਉਂਗੇ, ਜਦੋਂ ਇਸ ਦੇ ਉੱਤੇ ਕੇਸ ਚੱਲੂਗਾ, ਉਦੋਂ ਐਵੀਡੈਂਸ ਇਹਦੇ ਜਿਹੜੀ ਡਿਫੈਂਸ ਆ ਉਸ ਤੱਕ ਪਹੁੰਚਾਇਆ ਜਾ ਸਕਦਾ ਆ। ਸੋ ਹੁਣ ਇੱਕ ਬ੍ਰੇਡੀ ਕਰਕੇ ਕੇਸ ਹੋਇਆ ਅਮਰੀਕਾ ਦੇ ਵਿੱਚ ਅਤੇ ਉਸ ਦੇ ਤਹਿਤ ਹੁਣ ਇਸ ਨੂੰ ਜਲਦ ਹੀ ਜਿਹੜਾ ਕਹਿੰਦੇ ਆ ਐਵੀਡੈਂਸ ਆ ਉਹ ਪੇਸ਼ ਕੀਤਾ ਜਾ ਸਕਦਾ ਆ। ਸੋ ਜਿਉਂ-ਜਿਉਂ ਹੁਣ ਐਵੀਡੈਂਸ ਦੀ ਡਿਸਕਵਰੀ ਹੋਊਗੀ, ਆਪਣੇ ਸਾਹਮਣੇ ਵੀ ਇਹ ਜਿਹੜਾ ਐਵੀਡੈਂਸ ਆਊਗਾ, ਉਸ ਤੋਂ ਹੋਰ ਕਲੀਅਰ ਹੁੰਦਾ ਜਾਊਗਾ ਵੀ ਇਹਦੇ ਜਿਹੜੀਆਂ ਤਾਰਾਂ ਆ ਕਿੱਥੇ-ਕਿੱਥੇ ਤੱਕ ਜੁੜੀਆਂ ਆ। ਵਾਸ਼ਿੰਗਟਨ ਪੋਸਟ ਨੇ ਤਾਂ ਆਲਰੇਡੀ ਇਹ ਚੀਜ਼ਾਂ ਜਿਹੜੀਆਂ ਆਪਣੇ ਸਾਹਮਣੇ ਦੱਸੀਆਂ ਆ। ਇੰਡਾਈਟਮੈਂਟ ਦੇ ਵਿੱਚ ਵੀ ਇਹ ਚੀਜ਼ ਸਾਹਮਣੇ ਸੀ ਵੀ ਜਦ ਇਸ ਨੇ ਵੀਡੀਓ ਕਾਲ ਕੀਤੀ ਤਾਂ ਕੈਮਰਾ ਜਦ ਇਸ ਦਾ ਘੁਮਾਇਆ ਗਿਆ ਤਾਂ 3 ਜਿਹੜੇ ਭਾਰਤੀ ਸਰਕਾਰ ਦੇ ਜਿਹੜੇ ਏਜੰਟਸ ਆ ਉਹ ਉੱਥੇ ਸ਼ਾਮਲ, ਉਹ ਉੱਥੇ ਉਹਨਾਂ ਨੂੰ ਦਿਖੇ ਆ ਕਿ ਉਹ ਚੀਜ਼ਾਂ ਆਪਣੇ ਸਾਹਮਣੇ ਆਉਣਗੀਆਂ। ਇਹ ਹੁਣ ਵੱਡੇ ਜਿਹੜੇ ਸਵਾਲ ਆ, ਅਮਰੀਕਾ ਇਸ ਦੇ ਉੱਤੇ ਕਿੱਦਾਂ ਦਾ ਸਟੈਂਡ ਲੈਂਦਾ ਆ, ਇਹ ਦੇਖਣ ਵਾਲੀ ਗੱਲ ਆ। ਬੀਤੇ ਦਿਨਾਂ 'ਚ ਵਾਸ਼ਿੰਗਟਨ DC 'ਚ ਬਹੁਤ ਸਾਰੇ ਕਾਂਗਰਸ ਮੈਂਬਰਸ ਦੇ ਨਾਲ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਇਸ ਦੇ ਮੁੱਦੇ ਦੇ ਉੱਤੇ ਗੱਲ ਹੋਈ ਤਾਂ ਉਹਨਾਂ ਨੇ ਇਹੀ ਜਿਹੜਾ ਉਹ ਦੱਸਿਆ ਵੀ ਅਸੀਂ ਇਹ ਅਜਿਹੀ ਚੀਜ਼ ਜਿਹੜੀ ਆ ਬਿਲਕੁਲ ਵੀ ਨਹੀਂ ਸਵੀਕਾਰਾਂਗੇ। ਕਿਸੇ ਦੀ ਵੀ ਫਰੀडम ਆਫ ਸਪੀਚ ਉਹ ਖੋਈ ਨਹੀਂ ਜਾਣੀ ਚਾਹੀਦੀ ਤੇ ਅਮਰੀਕੀ ਧਰਤੀ ਦੇ ਉੱਤੇ ਅਮਰੀਕੀ ਨਾਗਰਿਕ ਨੂੰ ਮਾਰਨ ਦੇ ਉੱਤੇ ਅਮਰੀਕਾ ਦੀ ਪ੍ਰਭੂ ਸੱਤਾ ਦੇ ਉੱਤੇ ਸਿੱਧਾ ਸਵਾਲ ਜਿਹੜਾ ਆ ਉਹ ਉੱਠਦਾ ਆ, ਜਿੱਦਾਂ ਕੈਨੇਡਾ ਦੇ ਵਿੱਚ ਇਹ ਹੋਇਆ ਆ। ਸੋ ਨਿਖਿਲ ਗੁਪਤਾ ਨੂੰ ਅੱਜ ਪੇਸ਼ ਕਰ ਦਿੱਤਾ ਗਿਆ ਆ ਤੇ ਇਹ ਸਾਰਾ ਕੁਝ ਤੁਹਾਨੂੰ ਇੱਕ ਵੱਡੀ ਪ੍ਰੈਸ ਰਿਲੀਜ਼ ਦੇ ਬਾਰੇ ਜਿਹੜਾ ਉਹ ਤੁਹਾਨੂੰ ਦੱਸਿਆ, ਜਿਸ 'ਚ 5-6 ਜਿਹੜੇ ਡਿਪਾਰਟਮੈਂਟਸ ਆ, ਉੱਚ ਕੋਟੀ ਦੇ ਜਿਹੜੇ ਡਿਪਾਰਟਮੈਂਟ ਆ, ਟੌਪ ਦੇ ਜਿਹੜੇ ਪ੍ਰੋਸੀਕਿਊਸ਼ਨ ਕਰਦੇ ਆ, ਉਹਨਾਂ ਦੇ ਦੁਆਰਾ 6 ਵਕੀਲ ਸਰਕਾਰ ਵੱਲੋਂ ਇਸ ਦੇ ਉਲਟ ਇਸ ਨੂੰ ਸਜ਼ਾ ਦਿਵਾਉਣ ਦੇ ਵਿੱਚ ਮਦਦ ਜਿਹੜੀ ਉਹ ਕਰਨਗੇ। ਹੋਰ ਅਪਡੇਟਸ ਦੇ ਲਈ ਪੰਜਾਬੀ ਰੇਡੀਓ USA ਦੇ ਨਾਲ ਇੱਦਾਂ ਜੁੜੇ ਰਹੋ। ਮੇਰੇ ਵੱਲੋਂ ਹੁਣ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।